ਜਿਹੜਾ ਗਿਆਨ ਨੂੰ ਲੈ ਕੇ ਜਿਹੜਾ ਖਾਲੀਪਨ ਆ, ਐਂਟੀ ਨੌਲੇਜ ਦਾ ਜਿਹੜਾ ਇਹ ਰੌਲਾ ਆ, ਜਿਹੜਾ ਇਹ ਐਨਾਲਿਸਿਸ ਇਹਨਾਂ ਨੇ ਇਹ ਕੀਤਾ ਆ ਡੈਵੀ ਹੁਣਾਂ ਨੇ, ਇਹ ਕਿੱਥੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ? ਉਹ ਕਹਿੰਦਾ ਵੀ ਭਾਰਤ ਵਿੱਚ ਕਿਉਂਕਿ ਇਹ ਸੰਸਕ੍ਰਿਤ ਨੂੰ ਜਾਂ ਅਰਥਮੈਟਿਕ ਨੂੰ ਆਪਦੇ ਨੂੰ ਲੋਕਲ ਨੂੰ ਜਿਹੜਾ ਹੈਗਾ ਮੰਨਦੇ ਹੈਗੇ ਆ। ਸੋ ਜਿਹੜੀ ਆਪਾਂ ਸ਼ਿਫਟਿੰਗ ਵਾਲੀ ਗੱਲ ਕਰਕੇ ਆਏ ਆ ਉਹਦੇ ਆਧਾਰ ਤੇ ਉਹ ਕਹਿੰਦੇ ਆ ਵੀ ਕਹਿੰਦਾ ਯੂਰਪ ਤੋਂ ਉਲਟ ਭਾਰਤ ਵਿੱਚ ਸਾਇੰਸ ਆਫ ਨੌਲੇਜ ਐਂਡ ਯੂਨੀਵਰਸਲ ਨੌਲੇਜ ਦਾ ਫੁੱਲ ਹੀ ਨਹੀਂ ਖਿੜਿਆ। ਸੋ ਨੌਲੇਜ ਦੀ ਵੀ ਇੱਕ ਸਾਇੰਸ ਹੁੰਦੀ ਆ, ਨੌਲੇਜ ਦੀ ਇੱਕ ਫਿਲਾਸਫੀ ਹੈਗੀ ਆ। ਸੋ ਫਿਲਾਸਫੀ ਆਫ ਨੌਲੇਜ, ਜਿਸ ਤਰ੍ਹਾਂ ਫਿਲਾਸਫੀ ਆਫ ਲਿਬਰੇਸ਼ਨ ਆ, ਫਿਲਾਸਫੀ ਆਫ ਹਿਊਮਨ ਰਾਈਟਸ ਹੈਗੀ ਆ। ਸੋ ਨੌਲੇਜ ਦੀ ਵੀ ਇੱਕ ਫਿਲਾਸਫੀ ਆ ਉਹ, ਤੇ ਇੱਕ ਸਾਇੰਸ ਹੈਗੀ ਆ। ਸੋ ਜਿਹਨੂੰ ਜਿਹੜੇ ਐਜੂਕੇਸ਼ਨ ਦੇ ਫੀਲਡ ਵਿੱਚ ਨੇ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਹੈਗੇ ਆ। ਉਹ ਕਹਿੰਦਾ ਯੂਰਪ ਵਿੱਚ ਸਾਇੰਸ ਤੇ ਨੌਲੇਜ ਦਾ ਫੁੱਲ ਖਿੜਿਆ। ਉਸ ਖਿੜੇ ਹੋਏ ਫੁੱਲ ਨੇ ਨੌਲੇਜ ਐਂਡ ਐਜੂਕੇਸ਼ਨ ਨੂੰ ਯੂਨੀਵਰਸਲ ਨੌਲੇਜ ਐਂਡ ਯੂਨੀਵਰਸਲ ਐਜੂਕੇਸ਼ਨ ਬਣਾਤਾ। ਹੁਣ ਹਰ ਬੰਦਾ, ਚਾਹੇ ਉਹ ਇੰਡੀਆ 'ਚ ਬੈਠਾ, ਪਾਕਿਸਤਾਨ, ਅਫਰੀਕਨ ਕੰਟੀਨੈਂਟਸ ਵਿੱਚ ਹੈਗਾ, ਉਹ ਚਾਹੁੰਦਾ ਮੈਂ ਦੁਨੀਆ ਦੀਆਂ ਬੈਸਟ ਯੂਨੀਵਰਸਿਟੀਆਂ ਵਿੱਚ ਮੇਰੇ ਬੱਚੇ ਪੜ੍ਹਨ, ਕਿਉਂਕਿ ਉਹ ਨੌਲੇਜ ਆ ਜਿਹੜੀਆਂ ਵੈਸਟਰਨ ਯੂਨੀਵਰਸਿਟੀਆਂ ਦੀ ਨੌਲੇਜ ਹੈਗੀ ਆ ਉਹ ਯੂਨੀਵਰਸਲ ਨੌਲੇਜ ਬਣ ਚੁੱਕੀ ਹੈਗੀ ਆ। ਉਹ ਤੁਹਾਨੂੰ ਕੱਲਾ ਸਿਰਫ ਭਾਰਤ ਮਾਤਾ ਕੀ ਜੈ ਕਰਨ ਤੱਕ ਨਹੀਂ ਬੁਲਾਉਂਦੀ, ਉਹ ਤੁਹਾਨੂੰ ਮਨੁੱਖਤਾ ਦੀਆਂ ਜਿਹੜੀਆਂ ਤਕਲੀਫਾਂ ਨੇ, ਚਾਹੇ ਉਹ ਟੈਕਨੀਕਲ ਤਕਲੀਫਾਂ ਨੇ, ਚਾਹੇ ਸਾਇੰਟੀਫਿਕ ਤਕਲੀਫਾਂ ਨੇ, ਤੇ ਚਾਹੇ ਆਜ਼ਾਦੀ ਦੀਆਂ ਤੇ ਕੌਮੀਅਤ ਦੀਆਂ ਤਕਲੀਫਾਂ ਨੇ, ਉਹਨਾਂ ਤੇ ਚਾਹੇ ਜਿਹੜਾ ਭਾਸ਼ਾ ਰਾਹੀਂ ਗੁਲਾਮ ਬਣਾਉਣ ਦੀਆਂ ਤਕਲੀਫਾਂ ਨੇ, ਉਹਨਾਂ ਸਾਰਿਆਂ ਦਾ ਸਮਾਧਾਨ ਤੇ ਹੱਲ ਪੈਦਾ ਕਰਦੀ ਹੈਗੀ ਆ। ਸੋ ਇਸੇ ਕਰਕੇ ਉਹ ਕਹਿੰਦਾ ਵੀ ਭਾਰਤ ਯੂਨੀਵਰਸਲ ਨੌਲੇਜ ਦਾ ਫੁੱਲ ਨਹੀਂ ਖੜਾ ਸਕਿਆ, ਉਹ ਬਾਕੀ ਦੁਨੀਆ ਤੋਂ ਬਹੁਤ ਪਿੱਛੇ ਰਹਿ ਗਿਆ, ਖਾਸ ਕਰ ਉਹਨਾਂ ਖੇਤਰਾਂ ਵਿੱਚ ਜਿਨ੍ਹਾਂ ਤੋਂ ਗਿਆਨ ਨੂੰ ਵਿਕਸਿਤ ਕਰਨ ਦੀ ਉਮੀਦ ਕੀਤੀ ਜਾ ਸਕਦੀ ਸੀ। ਭਾਵ ਕਿ ਭਾਰਤ ਦੇ ਵਿਦਵਾਨਾਂ ਤੋਂ ਗਿਆਨ ਨੂੰ ਵਿਕਸਿਤ ਕਰਨ ਦੀ ਉਮੀਦ ਕੀਤੀ ਜਾ ਸਕਦੀ ਸੀ। ਭਾਰਤ ਦੇ ਵਿਦਵਾਨ ਹੀ ਜਿਹੜਾ ਹੈਗਾ ਉਹ ਗਿਆਨ ਨੂੰ ਵਿਕਸਿਤ ਕਰਨ ਦਾ ਜਿਹੜਾ ਹੈਗਾ ਉਹ ਏਜੰਡਾ ਆਪਣੇ ਏਜੰਡੇ ਤੇ ਨਹੀਂ ਲਿਆ ਰਹੇ, ਕਿਉਂਕਿ ਭਾਰਤ ਦਾ ਸਰਕਾਰੀ ਤੰਤਰ ਆ ਲੋਕਾਂ ਦੀ ਮਾਨਸਿਕਤਾ ਨੂੰ ਕੰਟਰੋਲ ਕਰਨ ਦੇ ਯਤਨ ਕਰ ਰਿਹਾ। ਡੈਵੀ ਕਹਿੰਦੇ ਆ ਭਾਰਤ ਵਿੱਚ ਗਿਆਨ ਦਾ ਪ੍ਰਬੰਧੀਕਰਨ ਨਹੀਂ ਹੋ ਸਕਿਆ, ਇਟ ਮੀਨ ਇੰਸਟੀਟਿਊਸ਼ਨਲਾਈਜੇਸ਼ਨ ਨਹੀਂ ਹੋ ਸਕੀ। ਨੌਲੇਜ ਦਾ ਜਿਸ ਤਰ੍ਹਾਂ ਵੱਡੇ ਇੰਸਟੀਚਿਊਟ ਆਕਸਫੋਰਡ ਹੈਗੀ ਆ, ਹਾਰਵਰਡ ਆ, ਕੈਂਬਰਿਜ ਆ, ਹੋਰ ਜਾਂ ਕੋਲੰਬੀਆ ਯੂਨੀਵਰਸਿਟੀ ਆ, ਇਟ ਇਜ਼ ਦੀ ਇੰਸਟੀਟਿਊਸ਼ਨਲਾਈਜੇਸ਼ਨ ਆਫ ਐਜੂਕੇਸ਼ਨ ਐਂਡ ਨੌਲੇਜ। ਉੱਥੇ ਹੋਲਿਸਟਿਕ ਨੌਲੇਜ ਹੈਗੀ ਆ। ਸੋ ਵਨ ਸਾਈਡਡ ਨੌਲੇਜ ਜਿਹੜੀ ਹੈਗੀ ਨਹੀਂ ਹੈ, ਬਲਕਿ ਗਿਆਨ ਅਤੇ ਯਾਦ ਨੂੰ ਵਕਤੀ ਗਿਣਤੀਆਂ ਮਿਣਤੀਆਂ ਲਈ ਵਰਤਿਆ ਜਾ ਰਿਹਾ, ਇਹ ਡੈਵੀ ਕਹਿੰਦੇ ਹੈਗੇ। ਸੋ ਇਹ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਆ, ਸੋ ਸਰਕਾਰ ਦੀਆਂ ਜਿਹੜੀਆਂ ਵਕਤੀ ਗਿਣਤੀਆਂ ਮਿਣਤੀਆਂ ਹੈਗੀਆਂ, ਜਿਸ ਤਰ੍ਹਾਂ ਮੀਡੀਆ ਕਾਬੂ ਕਰਿਆ ਹੋਇਆ, ਤੁਸੀਂ ਦੇਖੋ ਮੀਡੀਆ ਉਹ ਕੁਛ ਦਿਖਾਉਂਦਾ ਹੈ ਜੋ ਕੁਛ ਸਰਕਾਰ ਚਾਹੁੰਦੀ ਹੈਗੀ ਆ ਮਨਾਂ ਨੂੰ ਕੰਟਰੋਲ ਕਰਨਾ। ਇਸੇ ਤਰ੍ਹਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਉਹ ਲੋਕ ਲਾਏ ਜਾਂਦੇ ਆ ਜਿਹੜੇ ਮਾਨਸਿਕਤਾ ਨੂੰ ਕੰਟਰੋਲ ਕਰਨ ਦੀ ਮਸ਼ੀਨ ਦੇ ਪੁਰਜੇ ਬਣ ਕੇ ਚੱਲਦੇ ਹੈਗੇ ਆ। ਜਿਹੜਾ ਸਿਸਟਮ ਦੀ ਵਿਚਾਰਧਾਰਾ ਤੋਂ ਉਲਟ ਵਿਚਾਰ ਰੱਖਦਾ, ਉਹ ਨਾ ਵਾਈਸ ਚਾਂਸਲਰ ਲੱਗਦਾ, ਨਾ ਪਾਰਲੀਮੈਂਟ ਵਿੱਚ ਪਹੁੰਚਦਾ, ਡਿਬੜੂਗੜ੍ਹ ਦੀ ਜੇਲ੍ਹ 'ਚ ਪਹੁੰਚ ਜਾਂਦਾ। ਇਹ ਗੱਲ ਹੈ ਬਿਲਕੁਲ। ਇਸ ਲਈ ਵੀ ਜਿਹੜਾ ਨੌਲੇਜ ਦੀ ਵਾਸਟਨੈਸ ਵੈਸਟ ਨੇ ਕ੍ਰੀਏਟ ਕੀਤੀ ਹੈਗੀ ਆ, ਜਾਂ ਗਲੋਬ ਹੋਰ ਨੇ ਕ੍ਰੀਏਟ ਕੀਤੀ ਆ, ਚਾਹੇ ਉਹ ਨੌਨ ਵੈਸਟ ਵੀ ਹੈਗਾ, ਅਫਰੀਕਨ ਕੰਟੀਨੈਂਟ ਆ, ਉਹਨਾਂ ਦਾ ਆਪਣਾ ਨੌਲੇਜ ਸਿਸਟਮ ਹੈਗਾ, ਜਾਂ ਮਿਡਲ ਈਸਟ ਆ, ਉਹਨਾਂ ਦਾ ਆਪਣਾ ਨੌਲੇਜ ਸਿਸਟਮ ਹੋਏਗਾ ਆਪਣੀਆਂ ਟ੍ਰੈਡੀਸ਼ਨਸ ਦੇ ਹਿਸਾਬ ਨਾਲ। ਪਰ ਜਿਹੜਾ ਇੰਸਟੀਟਿਊਸ਼ਨਲਾਈਜੇਸ਼ਨ ਆਫ ਨੌਲੇਜ ਹੈਗੀ ਆ, ਉਹ ਕਹਿੰਦਾ ਵੀ ਉਹ ਭਾਰਤ ਨਹੀਂ ਕਰ ਸਕਿਆ। ਭਾਰਤ ਨੇ ਕਹਿੰਦਾ ਬਹੁਤ ਬਿਖਰੀ ਹੋਈ ਯਾਦ ਅਤੇ ਗਿਆਨ ਦੇ ਜ਼ਖਮਾਂ ਨੇ ਚਰਨ ਕੀਤਾ ਹੋਇਆ। ਸੋ ਭਾਰਤ ਨੂੰ ਉਹ ਗੱਲ ਕਹਿੰਦਾ ਭਾਰਤ ਨੂੰ ਇੱਕ ਬਹੁਤ ਹੀ ਟੁੱਟੀ ਹੋਈ ਤੇ ਬਿਖਰੀ ਹੋਈ ਯਾਦ ਅਤੇ ਗਿਆਨ ਦੇ ਜ਼ਖਮਾਂ ਨੇ ਸ਼ਰਣੀ ਕੀਤਾ ਹੋਇਆ, ਉਹਦੀ ਮਾਨਸਿਕਤਾ। ਸੋ ਉਹ ਡਰ ਰਹੇ ਆ ਵੀ ਜੇ ਗਿਆਨ ਸਾਡੇ ਲੋਕਾਂ ਤੱਕ ਪਹੁੰਚ ਗਿਆ ਤਾਂ ਜਿਹੜਾ ਅਡੰਬਰ ਅਸੀਂ ਰਚ ਰਹੇ ਹੈਗੇ ਆ ਦੇਸ਼ ਦੇ ਨਾਂ ਤੇ, ਇਹ ਸਾਰਾ ਖਿੰਡ ਪੁੰਨ ਜਾਣਾ। ਸੋ ਉਸ ਆਪਣੇ ਝੂਠੇ ਅਡੰਬਰ ਨੂੰ ਬਚਾਉਣ ਲਈ ਉਹ ਲੋਕਾਂ ਨੂੰ ਨੌਲੇਜ ਤੋਂ ਵਿਰਵਾ ਰੱਖ ਰਹੇ ਹੈਗੇ ਆ। ਸੋ ਜਿਹਦਾ ਖਮਿਆਜ਼ਾ ਆਮ ਸਿਟੀਜ਼ਨਸ ਤੇ ਜਿਹੜੀ ਹੈਗੀ ਆਮ ਸਿਟੀਜ਼ਨਰੀ ਭੁਗਤ ਰਹੀ ਹੈਗੀ ਜੀ। ਅੱਛਾ, ਉੱਥੇ ਹੁਣ ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ ਵੀ ਉਹ ਬੰਦਾ ਵਾਈਸ ਚਾਂਸਲਰ ਨਹੀਂ ਲੱਗਦਾ, ਉਹ ਬੰਦੇ ਨੂੰ ਏਦਾਂ ਆ ਵੀ ਡਿਬੜੂਗੜ੍ਹ ਦੀ ਜੇਲ੍ਹ 'ਚ ਆ, ਲੇਟਲੀ ਆਪਾਂ ਨੂੰ ਪਤਾ ਹੀ ਆ ਵੀ ਕੀ ਆ। ਇੱਥੋਂ ਤੱਕ ਕਿ ਉਹ ਜਿਹੜੇ MP ਖਾਲਸਾ ਆ ਸਰਬਜੀਤ ਸਿੰਘ, ਉਹਨਾਂ ਨੇ ਵੀ ਕਿਹਾ ਵੀ ਨਾ ਉਹਨਾਂ ਦੀ
ਜਿਹੜਾ ਬਾਇਓਮੈਟ੍ਰਿਕ ਚੱਲਦੀ ਆ, ਹਰ ਵਾਰੀ ਕਹਿ ਕੇ ਦਰਵਾਜ਼ਾ ਜਿਹੜਾ ਖੁਲਾਉਣਾ ਪੈਂਦਾ, ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ। ਪਰ ਦੇਖਣ ਨੂੰ ਇਹ ਜਿਹੜੇ ਵਾਈਸ ਚਾਂਸਲਰ ਜਾਂ ਉਹ ਜਿਹੜੇ ਉਹ ਲੱਗਦੇ ਇਦਾਂ ਵੀ ਜਿੱਦਾਂ ਉਹ ਲੈਫਟਿਸਟ ਸੋਚ ਵਾਲੇ ਜਿਹੜੇ ਹੁੰਦੇ ਆ, ਪਰ ਅਸਲ 'ਚ ਕੰਮ ਉਹ ਫਿਰ ਸਰਕਾਰ ਦਾ ਐਂਟੀ ਨੌਲੇਜ ਦਾ ਹੀ ਕਰ ਰਹੇ। ਹਾਂਜੀ, ਜਿਹੜੇ ਲੈਫਟਿਸਟ ਸੋਚ ਵਾਲੇ ਵੀ ਆ, ਲੈਫਟ ਦਾ ਤੁਸੀਂ ਦੇਖੋ ਵੀ ਇੰਡੀਆ ਵਿੱਚ ਲੈਫਟ ਦਾ ਤੇ ਸਨਾਤਨ ਜਾਂ ਹਿੰਦੂ ਪ੍ਰਬੰਧ ਦਾ ਕੋਈ ਫਰਕ ਨਹੀਂ ਰਹਿ ਗਿਆ। ਲੈਫਟ ਦਾ ਜਿਹੜਾ ਇੰਡੀਆ ਦਾ ਲੈਫਟ ਉਹ ਪੂਰੀ ਤਰ੍ਹਾਂ ਹਿੰਦੂ ਪ੍ਰਬੰਧ ਤੇ ਭਾਰਤੀ ਜਨਤਾ ਪਾਰਟੀ ਜਾਂ ਸੰਘ ਪਰਿਵਾਰ ਦੀਆਂ ਨੀਤੀਆਂ ਦਾ ਇੱਕ ਤਰ੍ਹਾਂ ਨਾਲ ਉਹਨੂੰ ਤਾਇਦ ਕਰਨ ਦਾ ਯਤਨ ਕਰ ਰਿਹਾ ਹੈਗਾ। ਸੋ ਜਦੋਂ ਆਜ਼ਾਦੀਆਂ ਦੀ, ਮਨੁੱਖੀ ਹੱਕਾਂ ਦੀ, ਸੋਵਰੈਨਿਟੀ ਦੀ ਜਾਂ ਵੱਧ ਅਧਿਕਾਰਾਂ ਦੀ ਗੱਲ ਆਉਂਦੀ ਆ ਤਾਂ ਭਾਰਤ ਦਾ ਸਮੁੱਚਾ ਲੈਫਟ ਆ ਜਿਹੜਾ ਡਟ ਕੇ ਇੰਡੀਅਨ ਸਟੇਟ ਨਾਲ ਖੜਦਾ ਹੈ। ਉਹ ਘੱਟ ਗਿਣਤੀਆਂ ਦੇ ਕਤਲੇਆਮ ਦਾ ਜਿੱਦਾਂ ਜਸ਼ਨ ਮਨਾਉਂਦਾ, ਜਿੱਦਾਂ ਇੰਡੀਅਨ ਸਟੇਟ ਮਨਾਉਂਦੀ ਆ, ਖਾਸ ਕਰਕੇ ਸਿੱਖਾਂ ਦੇ ਕਤਲੇਆਮ ਦਾ ਦੇਖੋ ਅਰੁੰਧਤੀ ਰਾਏ ਹੈਗੀ ਆ, ਉਹ ਇੱਕ ਲੈਫਟ ਦੀ ਆਪਾਂ ਕਹਿ ਸਕਦੇ ਬਹੁਤ ਇਮਾਨਦਾਰ, ਬਹੁਤ ਡੈਡੀਕੇਟਡ ਔਰ ਬਹੁਤ ਹੀ ਜਜ਼ਬੇ ਵਾਲੀ ਵਿਦਵਾਨ ਆ। ਤੁਸੀਂ ਦੇਖੋ ਉਹਨੇ ਅਫਜ਼ਲ ਗੁਰੂ ਦੇ ਕੇਸ ਬਾਰੇ ਇੱਕ ਤਰ੍ਹਾਂ ਨਾਲ ਪੂਰੀ ਕਿਤਾਬ ਹੀ ਲਿਖੀ, ਜਿਹਨੂੰ ਫਾਂਸੀ ਦਿੱਤੀ ਗਈ ਸੀ, ਹਨਾ। ਹਾਲਾਂਕਿ ਅਫਜ਼ਲ ਗੁਰੂ ਦਾ ਵੀ ਕਿਸ ਤਰ੍ਹਾਂ ਕੇਸ ਚੱਲਿਆ, ਕਿਸ ਤਰ੍ਹਾਂ ਉਹਨੂੰ ਸਜ਼ਾ ਸੁਣਾਈ ਗਈ, ਕਿਸ ਤਰ੍ਹਾਂ ਉਹ ਮੈਨੀਪੂਲੇਟ ਕੀਤਾ ਗਿਆ ਕੇਸ, ਬਹੁਤ ਲੰਬੇ ਆਰਟੀਕਲ ਆਊਟਲੁੱਕ ਵਿੱਚ ਲੱਗੇ ਸੀ ਉਹਦੇ। ਪਰ ਸੇਮ ਕੇਸ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕਦੇ ਇੱਕ ਵੀ ਸ਼ਬਦ ਨਹੀਂ ਲਿਖਿਆ ਉਹਨੇ। ਭੁੱਲਰ ਸਾਹਿਬ ਦੇ ਖਿਲਾਫ ਦੇ ਹੱਕ ਵਿੱਚ ਇੱਕ ਵੀ ਸ਼ਬਦ ਨਹੀਂ ਲਿਖਿਆ। ਪੂਰੇ ਇੰਡੀਅਨ ਲੈਫਟਿਸਟਾਂ ਚੋਂ ਕੋਈ ਵੀ ਸਿੱਖ ਬੰਦੀਆਂ ਜਾਂ ਸਿੱਖਾਂ ਨਾਲ ਜੋ ਕੁਝ ਹੋਇਆ ਉਹਦੇ ਬਾਰੇ ਨਹੀਂ ਬੋਲਦਾ। ਹਾਲਾਂਕਿ ਅਰੁੰਧਤੀ ਰਾਏ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਸਰਕਾਰ ਨਾਲ ਮਿਲ ਕੇ ਚੱਲਦੀ ਆ, ਡਟ ਕੇ ਐਂਟੀ ਗਵਰਨਮੈਂਟ ਦੀਆਂ ਪਾਲਿਸੀਆਂ ਦੇ ਖਿਲਾਫ ਆ। ਇੰਨੀ ਇਮਾਨਦਾਰ ਵਿਦਵਾਨ ਵੀ ਅਫਜ਼ਲ ਗੁਰੂ ਦੇ ਹੱਕ ਵਿੱਚ ਤਾਂ ਲਿਖਦੀ ਆ, ਪਰ ਪ੍ਰੋਫੈਸਰ ਭੁੱਲਰ ਦੇ ਹੱਕ ਵਿੱਚ ਇਹ ਆਪਾਂ ਬਿਲਕੁਲ ਨੋਟ ਕੀਤਾ ਹਨਾ ਵੀ ਇਹ ਲੀਨਿੰਗਸ ਆ ਉਹਨਾਂ ਦੀਆਂ ਕਿਤੇ ਨਾ ਕਿਤੇ ਅਚੇਤ ਜਾਂ ਸੁਚੇਤ ਆ, ਜਿਹੜੇ ਉਹ ਇੰਡੀਅਨ ਸਟੇਟ ਦੇ ਹੱਕ ਵਿੱਚ ਆ, ਜਿਹੜੇ ਲੈਫਟਿਸਟ ਭੁਗਤ ਰਿਹਾ, ਕਿਉਂਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਭੁੱਖ ਹੈਗੀ ਆ ਗੱਦੀਆਂ ਦੀ। ਸੋ ਜਿਹੜੀਆਂ ਸੀਟਾਂ ਦੀ ਤੇ ਗੱਦੀਆਂ ਦੀ ਭੁੱਖ ਆ ਉਹ ਸਟੇਟ ਨੂੰ ਪਤਾ ਹੈਗੀ ਆ, ਤੋਂ ਲਾਉਣ ਤੋਂ ਪਹਿਲਾਂ ਹੀ ਉਹਨਾਂ ਦੀ ਮੈਨੂਫੈਕਚਰਿੰਗ ਕਰ ਲਈ ਜਾਂਦੀ ਆ ਵੀ ਇਹਨਾਂ ਪੈਰਾਮੀਟਰਸ ਤੇ ਜਾ ਕੇ। ਹੁਣੇ ਆਪਣੇ ਸਾਹਮਣੇ ਆਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ, ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ, ਕਰਮਜੀਤ ਸਿੰਘ। ਹਾਂਜੀ, ਕਿੰਨੀ ਬੇਸ਼ਰਮੀ ਨਾਲ ਉਹ ਜਿਹੜੀ ਵੇਦਾਂ ਨੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਲਾਇੰਸ ਕਰਾ ਕੇ ਇੱਕ ਜਿਹੜਾ ਐਜੂਕੇਸ਼ਨਲਿਸਟ ਪ੍ਰਬੰਧ ਸਿਰਜਣ ਦੀ ਕੋਸ਼ਿਸ਼ ਕਰ ਰਿਹਾ। ਬਿਲਕੁਲ ਉਹ ਵੀ ਜਿਹੜੀ ਵਾਸਟ ਨੌਲੇਜ ਹੈਗੀ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵੀ ਆ ਜਾਂ ਸਮੁੱਚੀ ਦੁਨੀਆ ਦੀ ਜਿਹੜੀ ਇੱਕ ਐਜੂਕੇਸ਼ਨ ਦੀ ਪਰੰਪਰਾ, ਉਹ ਤੋਂ ਵਿਰਵਾ ਰੱਖਣਾ, ਉਹਨੂੰ ਇੱਕ ਘੇਰਿਆਂ ਵਿੱਚ ਰੱਖਣਾ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਨੂੰ ਸਰਵ ਕਰਦੀ ਆ ਤੇ ਇੰਡੀਅਨ ਸਟੇਟਹੁੱਡ ਦੀਆਂ ਜਿਹੜੇ ਸੋਹਲੇ ਗਾਉਂਦੀ ਆ, ਉਹ ਨੌਲੇਜ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ। ਸੋ ਇੱਥੇ ਮਤਲਬ ਜਿਹੜੀ ਹੁਣ ਭਾਜਪਾ ਦੀ ਵਿਦਿਅਕ ਨੀਤੀ, ਉਹਦੇ ਤੇ ਸਵਾਲ ਵੀ ਇਹਨਾਂ ਨੇ ਜਿਹੜਾ ਚੱਕਿਆ। ਇੱਕ ਦੋ ਦਿਨ ਪਹਿਲਾਂ ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਆ, ਉਹਨੇ ਸਦਨ ਦੇ ਵਿੱਚ ਖੜ ਕੇ ਬੋਲਿਆ, ਕਹਿੰਦਾ ਵੀ ਮੈਂ ਵੀ RSS ਦਾ ਆ, ਮੋਦੀ ਵੀ RSS ਦਾ ਆ। ਕਹਿੰਦਾ ਵੀ ਤਕਲੀਫ ਕੀ ਆ ਤੁਹਾਨੂੰ ਜੇ ਅਸੀਂ RSS ਦੇ ਨਾਲ ਜਿਹੜਾ ਜੁੜ ਕੇ ਚੱਲਦੇ ਆ, ਕੋਈ ਗੁਨਾਹ ਤਾਂ ਨਹੀਂ ਕਹਿੰਦਾ ਜਿਹੜਾ ਉਹ ਹੈਗਾ। ਸੋ ਉਹਨਾਂ ਨੇ ਕਲੀਅਰ ਕਰ ਦਿੱਤਾ ਸਦਨ ਦੇ ਵਿੱਚ ਜਾ ਕੇ ਵੀ ਇਹ ਸਰਕਾਰ ਤੇ ਇਹ ਮੁਲਕ ਤਾਂ ਚੱਲੂਗਾ ਹੀ ਉਸ ਨੀਤੀ ਤੇ। ਫਿਰ ਹਾਂਜੀ, ਸੋ GN ਡੈਵੀ ਕਹਿੰਦੇ ਆ ਬੀਜੇਪੀ ਆਪਣੀ ਵਿਦਿਅਕ ਨੀਤੀ ਵਿੱਚ ਸੰਸਾਰ ਗਿਆਨ ਪ੍ਰਬੰਧ ਦੀਆਂ ਖੋਜ ਵਿਧੀਆਂ ਵਿਕਸਿਤ ਨਹੀਂ ਕਰ ਰਹੀ, ਬਲਕਿ ਸਨਾਤਨੀ ਵਿਦਿਅਕ ਪ੍ਰਬੰਧ ਦੇ ਰਹੀ ਹੈ ਜੋ ਗਿਆਨ ਨਹੀਂ ਵਖਰੇਵੇਂ ਪੈਦਾ ਕਰ ਰਿਹਾ। ਜਿਹੜਾ ਸਨਾਤਨੀ ਵਿਦਿਅਕ ਪ੍ਰਬੰਧ ਆ ਉਹ ਕਹਿੰਦਾ ਗਿਆਨ ਨਹੀਂ ਪੈਦਾ ਕਰ ਰਿਹਾ, ਵਖਰੇਵੇਂ ਪੈਦਾ ਕਰ ਰਿਹਾ ਹੈ। ਜੇ ਅਤੀਤ ਦੀਆਂ ਸਾਰੀਆਂ ਗੱਲਾਂ ਤੇ ਬਿਨਾਂ ਸਵਾਲ ਕੀਤੇ ਅੱਗੇ ਵਧ ਰਿਹਾ, ਜੇ ਅਤੀਤ ਦੀਆਂ ਸਾਰੀਆਂ ਗੱਲਾਂ ਨੂੰ ਬਿਨਾਂ ਸਵਾਲ ਕੀਤੇ ਮੰਨ ਲੈਣਾ ਹੈ ਤਾਂ ਖੋਜ ਦੀ ਪਰੰਪਰਾ ਖਤਮ ਹੋ ਜਾਵੇ। ਕਿਸੇ ਵੀ ਉਹ ਕਹਿੰਦਾ ਵੀ ਕਿਸੇ ਵੀ ਫਿਲਾਸਫੀ ਤੇ ਕਿਸੇ ਵੀ ਖੋਜ ਤੇ ਜੇ ਸਵਾਲ ਨਹੀਂ ਹੁੰਦਾ, ਜੇ ਉਹਨਾਂ ਸਵਾਲਾਂ ਦੇ ਆਧਾਰ ਤੇ ਨਵੀਂ ਖੋਜ ਪਰੰਪਰਾ ਸਾਹਮਣੇ ਨਹੀਂ ਆਉਂਦੀ, ਤਾਂ ਫਿਰ ਉਹ ਕਹਿੰਦਾ ਹੈਗਾ ਵੀ ਇਹ ਜਿਹੜੀ ਖੋਜ ਪਰੰਪਰਾ ਇਹ ਸਾਨੂੰ ਇੱਕ ਟਨਲ ਵਿੱਚ ਲੈ ਕੇ ਜਾ ਰਹੀ ਆ, ਇਹ ਸਾਨੂੰ ਹਨੇਰੇ ਵੱਲ ਧੱਕ ਰਹੀ ਆ। ਇਸ ਟਨਲ ਵਿੱਚੋਂ ਨਿਕਲ ਕੇ ਵੀ ਕਹਿੰਦਾ ਵੀ ਸਾਨੂੰ ਸੂਰਜ ਦਾ ਪ੍ਰਕਾਸ਼ ਹੈ, ਜਿਹੜਾ ਗਿਆਨ ਦਾ ਪ੍ਰਕਾਸ਼ ਆ, ਉਹ ਸਾਹਮਣੇ ਨਹੀਂ ਆਵੇਗਾ। ਸੋ ਇਹ GN ਡੈਵੀ ਉਹ ਕਹਿੰਦਾ, ਤਾਂ ਹੀ ਉਹਨੇ ਲਿਖਿਆ ਹੈਗਾ ਵੀ ਇੰਡੀਆ ਰਿਸਕਸ ਬਿਕਮਿੰਗ ਐਨ ਐਂਟੀ ਨੌਲੇਜ ਨੇਸ਼ਨ। ਸੋ ਉਹਦੇ ਐਜ਼ ਏ ਐਜੂਕੇਸ਼ਨਲਿਸਟ
ਜਿਹੜੇ ਉਹਦੇ ਫਿਕਰ ਨੇ ਉਹ ਬਹੁਤ ਜਾਇਜ਼ ਨੇ। ਸੋ ਜੇ ਕੋਈ ਸੁਹਿਰਦ ਧਿਰ ਹੋਵੇ, ਵੈਸੇ ਤਾਂ ਹੁਣ ਸੁਹਿਰਦਤਾ ਖਤਮ ਹੋ ਗਈ ਆ ਭਾਰਤ ਦੀ ਨੀਤੀ ਘਾੜਿਆਂ ਚੋਂ ਤੇ ਪੋਲੀਟੀਸ਼ੀਅਨਸ ਵਿੱਚੋਂ, ਪਰ ਜਿਹੜੀਆਂ ਸੁਹਿਰਦ ਧਿਰਾਂ ਜੇ ਕੋਈ ਬੱਚੀਆਂ ਨੇ ਉਹਨਾਂ ਨੂੰ ਬਹੁਤ ਫਿਕਰ ਕਰਨ ਦੀ ਲੋੜ ਹੈਗੀ ਆ। ਇਹਦੇ ਬਹੁਤ ਵੱਡੇ ਇੰਪੈਕਟ ਆ ਜਿਹੜੇ ਆਪਾਂ ਅੱਗੇ ਜਾ ਕੇ ਕਰਦੇ ਹੈਗੇ। ਜੀ